ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਰਹੀ ਹੈਗੀ ਆ। ਮੈਕਸੀਕੋ ਦੀ ਮਾਈਗ੍ਰੈਂਟ ਫੈਸਿਲਿਟੀ ਯੂਜ਼ਲੀ ਸਾਰਿਆਂ ਨੂੰ ਪਤਾ ਹੀ ਆ ਵੀ ਯੂਐਸਏ ਦੇ ਵਿੱਚ ਜੋ ਇਲੀਗਲੀ ਐਂਟਰ ਹੋਣਾ ਚਾਹੁੰਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈਗਾ। ਤੇ ਉੱਥੇ 39 ਲੋਕਾਂ ਦੀ ਅੱਜ ਮੌਤ ਹੋ ਗਈ ਆ ਕਿਉਂਕਿ ਉਹਨਾਂ ਦੇ ਉੱਤੇ ਡਿਪੋਰਟੇਸ਼ਨ ਲੱਗੀ ਸੀ, ਕਹਿੰਦੇ ਸੀ ਡਿਪੋਰਟ ਹੋ ਜਾਣੇ ਆ। ਤੇ ਕੁਛ ਜਿਹੜੇ ਕੈਦੀ ਸੀ ਉਹਨਾਂ ਨੇ ਆਪਣੇ ਜੋ ਮੈਟਰਸ ਹੁੰਦੇ ਆ ਉਹਨਾਂ ਨੂੰ ਅੱਗ ਲਾ ਦਿੱਤੀ ਤੇ ਉਹ ਅੱਗ ਇੰਨੀ ਜ਼ਿਆਦਾ ਫੈਲ ਗਈ। ਇਹ ਜੋ ਡਿਟੈਂਸ਼ਨ ਫੈਸਿਲਿਟੀ ਆ ਸਿਊਡਾਡ ਵਾਰੇਜ਼ ਚਿਹੂਆ ਮੈਕਸੀਕੋ ਦੇ ਵਿੱਚ ਆ। ਉੱਥੇ ਦੇ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੇ ਦੱਸਿਆ ਤੇ ਜੋ ਇਹ ਫੋਰਨਰ ਸੀਗੇ ਮੈਜੋਰਟੀ ਇਹਨਾਂ ਦੇ ਵਿੱਚ ਸਾਊਥ ਅਮਰੀਕਾ ਤੋਂ ਆ, ਵੈਨਜ਼ੂਏਲਾ ਤੋਂ। ਹਜੇ ਡਿਟੇਲ ਤਾਂ ਨਹੀਂ ਦੱਸੀ ਗਈ ਵੀ ਕੌਣ-ਕੌਣ ਨਾਮ ਉਹਨਾਂ ਦੇ ਹੈਗੇ ਆ। ਪਰ ਮੈਕਸੀਕੋ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਦੇ ਮੁਤਾਬਕ 39 ਦੇ ਕਰੀਬ ਜੋ ਫੋਰਨ ਮਾਈਗ੍ਰੈਂਟ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਹੀ ਦਰਦਨਾਕ ਜਿਹੜੀ ਅੱਗ ਲੱਗੀ। ਲੋਕ ਬਚਾ ਨਹੀਂ ਸਕੇ ਆਪਣੇ ਆਪ ਨੂੰ। ਹਜੇ ਤੱਕ 39 ਕਨਫਰਮ ਹੋਏ ਆ, ਹੋਰ ਇਹ ਪਤਾ ਨਹੀਂ ਕਿੰਨੇ ਜ਼ਿਆਦਾ ਹੋਰ ਹੋਣ। ਤੇ ਇਹ ਉਸ ਟਾਈਮ ਤੇ ਵਾਪਰਿਆ ਜਦੋਂ ਹੋਮਲੈਂਡ ਸਿਕਿਉਰਿਟੀ ਅਲੈਜੈਂਡਰੋ ਲੋਪੇਜ਼ ਉਹਨਾਂ ਨੇ ਅੱਜ ਜਿਹੜੀ ਆ ਇੱਕ ਕਮੇਟੀ ਆ ਉਹਦੇ ਸਾਹਮਣੇ ਪੇਸ਼ ਹੋਣਾ ਹੈਗਾ ਮਾਈਗ੍ਰੇਸ਼ਨ ਨੂੰ ਲੈ ਕੇ। ਜੋ ਲੋਪੇਜ਼ ਓਬਰਾਡੋਰ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਵੀ ਮੈਂ ਸੋਚਿਆ ਨਹੀਂ ਸੀ ਵੀ ਇਦਾਂ ਦੀ ਜਿਹੜੀ ਆ ਇੱਕ ਬਹੁਤ ਹੀ ਟੈਰੀਬਲ ਮਿਸ ਫੋਰਚੂਨ ਉਹ ਮੈਕਸੀਕੋ ਦੇ ਵਿੱਚ ਵਾਪਰੂਗੀ। ਸਰੋਤਿਆਂ ਨੂੰ ਦੱਸਦੇ ਜਾਈਏ ਇਹ ਜੋ ਫੈਸਿਲਿਟੀ ਹੈਗੀ ਆ ਸਿਊਡਾਡ ਵਾਰੇਜ਼, ਇਹ ਬਿਲਕੁਲ ਐਲ ਪਾਸੋ ਟੈਕਸਸ ਜੋ ਅਮਰੀਕਾ ਦਾ ਏਰੀਆ ਆ ਉਹਦੇ ਲਾਗੇ ਹੈਗੀ ਆ। ਪੂਰਾ ਜਿਹੜਾ ਉਹ ਜਗ੍ਹਾ ਸੀ ਐਂਬੂਲੈਂਸ, ਫਾਇਰ ਫਾਈਟਰਸ ਤੇ ਹੋਰ ਜਿਹੜੀਆਂ ਵੈਨਸ ਹੁੰਦੀਆਂ ਮੋਰਗ ਨੂੰ ਲਿਜਾਣ ਦੇ ਲਈ ਬੋਡੀਜ਼ ਨੂੰ, ਉਹ ਪੂਰਾ ਏਰੀਆ ਉੱਥੇ ਭਰਿਆ ਹੋਇਆ ਸੀ। ਸੋ ਹੁਣ ਇਹ ਖਬਰ ਆ ਰਹੀ ਹੈ ਵੀ 68 ਲੋਕ ਜੋ ਸੀਗੇ ਸੈਂਟਰਲ ਤੇ ਸਾਊਥ ਅਮਰੀਕਾ ਤੋਂ ਉਹ ਇਸ ਫੈਸਿਲਿਟੀ ਦੇ ਵਿੱਚ ਰਹਿ ਰਹੇ ਸੀਗੇ। 39 ਕਨਫਰਮ ਡੈਡ ਆ ਤੇ 29 ਜਾਣੇ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਹ ਜੋ ਲੇਟੈਸਟ ਆ ਇਹ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਖਬਰ ਆ ਰਹੀ ਹੈਗੀ। ਬਿਲਕੁਲ ਜੀ, ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਬਿਲਕੁਲ ਬਾਰਡਰ ਦੇ ਉੱਤੇ ਆ ਜਿਹੜੇ ਪੁਲ ਹੈਗਾ ਉਹਦੇ ਇਹਨਾਂ ਦੀ ਮਾਈਗ੍ਰੈਂਟ ਪ੍ਰੋਸੈਸਿੰਗ ਸੈਂਟਰ ਸੀਗਾ। ਜਿਹੜੇ ਵੀ ਅਮਰੀਕਾ ਦੇ ਵਿੱਚ ਦਾਖਲ ਹੋ ਕੇ ਅਸਾਈਲਮ ਦੀ ਮੰਗ ਕਰ ਰਹੇ ਸੀਗੇ ਉਹਨਾਂ ਨੂੰ ਪਹਿਲੋਂ ਇੱਥੇ ਪ੍ਰੋਸੈਸ ਕੀਤਾ ਜਾਂਦਾ ਸੀ ਤੇ ਇੱਥੇ ਹੀ ਇਹ ਦਰਦਨਾਕ ਘਟਨਾ ਅੱਗ ਜਿਹੜੀ ਉਹ ਲੱਗੀ ਹੈਗੀ ਆ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਦੇ ਦੁਆਰਾ ਇਹ ਮਾਈਗ੍ਰੇਸ਼ਨ ਸੈਂਟਰ ਜਿਹੜਾ ਉਹ ਰਨ ਕੀਤਾ ਜਾਂਦਾ ਹੈਗਾ। ਟਾਈਟਲ 42 ਦੇ ਤਹਿਤ ਜਿਹੜੇ ਯੂਐਸ ਬਾਰਡਰ ਅਧਿਕਾਰੀ ਆ ਇਹ ਇਹਨਾਂ ਲੋਕਾਂ ਨੂੰ ਐਂਟਰੀ ਨਾ ਕਰ ਦਿੰਦੇ ਆ ਕਿਉਂਕਿ ਕਮਿਊਨੀਕੇਬਲ ਡਿਜ਼ੀਜ਼ ਦੇ ਫੈਲਣ ਦਾ ਖਤਰਾ ਹੁੰਦਾ ਹੈ। ਤੇ ਕੋਵਿਡ ਦੇ ਦੌਰਾਨ ਇਹ ਜਿਹੜੇ ਟਾਈਟਲ 42 ਇਨਵੋਕ ਕੀਤਾ ਗਿਆ ਸੀ। ਬਾਈਡਨ ਪ੍ਰਸ਼ਾਸਨ ਕਹਿੰਦਾ ਸੀਗਾ ਵੀ ਅਸੀਂ ਇਸ ਪਾਲਿਸੀ ਨੂੰ ਹਟਾ ਦੇਣਾ ਆ, ਪਰ ਅਦਾਲਤਾਂ ਦੇ ਵਿੱਚ ਚੱਲਣ ਤੋਂ ਬਾਅਦ ਅਜੇ ਵੀ ਇਹ ਪਾਲਿਸੀ ਲਾਗੂ ਚੱਲ ਰਹੀ ਹੈਗੀ।